ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਇਸ ਟਾਈਮ ਪੰਜਾਬ ਤੋਂ ਉੱਗੇ ਪੱਤਰਕਾਰ ਅਤੇ ਲੇਖਕ ਦੀਪਕ ਸ਼ਰਮਾ ਚਨਾਥਲ ਜੀ। ਦੀਪਕ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਹਿਯੋਗ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272-5200 ਦੇ ਉੱਤੇ। ਦੀਪਕ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਮ ਆਦਮੀ ਪਾਰਟੀ ਵਾਲੇ ਜਿਨ੍ਹਾਂ ਨੇ ਇਹ ਕਹਿ ਕੇ ਸੱਤਾ ਦੇ ਵਿੱਚ ਆਏ ਸੀਗੇ ਵੀ ਅਸੀਂ ਨਸ਼ਾ ਰਹਿਣ ਨਹੀਂ ਦੇਣਾ, ਨਸ਼ੇ ਦੇ ਵਿਰੁੱਧ ਮੁਹਿੰਮਾਂ ਜਿਹੜੀਆਂ ਕਈ ਤਰੀਕੇ ਦੀਆਂ ਚਲਾਈਆਂ, ਪ੍ਰਹਾਰ ਜਿਹੜੇ ਉਹਨਾਂ ਨੇ ਬੜੇ ਕੀਤੇ, ਪਰ ਇਵੈਂਚੁਅਲੀ ਇਹ ਦੇਖਿਆ ਗਿਆ ਆ ਵੀ ਇਹਨਾਂ ਦੇ ਆਪਣੇ ਹੀ ਬੰਦੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਆਪ ਫਸਦੇ ਨੇ, ਫੜੇ ਜਾਂਦੇ ਨੇ। ਹੁਣ ਆਪ ਦੀ ਸਰਪੰਚੀ ਫੇਰ ਦਾਗੀ ਹੋਈ ਆ, 4 ਕਿਲੋ ਹੈਰੋਇਨ ਫੜੀ ਗਈ। ਬਿਲਕੁਲ ਜੀ, ਕੱਲ ਦੀ ਇਹ ਖਬਰ ਪੰਜਾਬ 'ਚ ਕਾਫੀ ਤਰਥੱਲੀ ਮਚਾ ਰਹੀ ਆ ਕਿ ਜੀ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਇੱਕ ਸਰਪੰਚ ਕੋਲੋਂ ਜੀ 4 ਕਿਲੋ ਹੈਰੋਇਨ ਫੜੀ ਗਈ। ਵੈਸੇ ਤਾਂ ਜਿਹੜਾ ਮਤਲਬ ਕਿਹਾ ਜਾ ਰਿਹਾ ਕਿ ਸਕਾਰਪੀਓ ਗੱਡੀ ਸੀ, ਉਹਦੇ ਵਿੱਚ 3 ਜਣੇ ਸੀ, ਜਿਹਦੇ ਵਿੱਚ ਮੁੱਖ ਆਰੋਪੀ ਲਵਪ੍ਰੀਤ ਸਿੰਘ ਦਾ ਨਾਮ ਆ ਰਿਹਾ ਕਿ ਲਵਪ੍ਰੀਤ ਸਿੰਘ ਸੀਗਾ ਤੇ ਪੁਲਿਸ ਨੂੰ ਸੂਚਨਾ ਮਿਲ ਗਈ ਸੀ ਕਿ ਕੋਈ ਸਕਾਰਪੀਓ ਗੱਡੀ 'ਚ ਮਾਲ ਆ ਰਿਹਾ ਜੀ। ਉਹਨਾਂ ਨੇ ਨਾਕਾ ਲਾ ਲਿਆ ਜੀ, ਕਹਿੰਦੇ ਕਿ ਗੱਡੀ ਕੱਥੂ ਨੰਗਲ ਕੰਨੀ ਨੂੰ ਜਾਣੀ ਹੈ ਜੀ। ਤੇ ਉਹ ਨਾਕੇ ਤੇ ਕਹਿੰਦੇ ਨਾਕਾ ਤੋੜ ਕੇ ਜਦੋਂ ਭੱਜ ਲਏ ਤੇ ਪੁਲਿਸ ਨੇ 9 ਕਿਲੋਮੀਟਰ ਪਿੱਛਾ ਕਰਕੇ ਫੜ ਲਿਆ। ਹਥਿਆਰ ਵੀ ਮਿਲੇ ਨੇ ਜੀ, ਕੁਝ ਗੈਰ ਕਾਨੂੰਨੀ, ਤੇ 4 ਕਿਲੋ 300 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕਰਨ ਦਾ ਦਮ ਭਰਿਆ ਗਿਆ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸਰਪੰਚ ਆਪ ਹੈ ਨੀਗਾ, ਘਰੇ ਗਾਂ ਤੋਂ ਗਾਂ ਚਾਚੀ ਕੋਈ ਸਰਪੰਚ ਆ, ਉਹਦੇ ਨਾਂ ਤੇ ਸਰਪੰਚੀ ਚੱਕੀ ਫਿਰਦਾ। ਤੇ ਮਤਲਬ ਇਹ ਇੱਕ ਤਰੀਕਾ ਕਰ ਆ ਕਿ ਸਾਰਾ ਟੱਬਰ ਇਹ ਸਰਪੰਚ ਬਣਿਆ ਹੋਇਆ ਹੈ ਨਾ। ਦੂਸਰਾ, ਇਹਦਾ ਪਿਓ ਪੁਲਿਸ 'ਚ ਹੈ, ਠੀਕ ਹੈ, ਸਬ ਇੰਸਪੈਕਟਰ ਹੈ ਇਹਦਾ ਪਿਓ ਲਵਪ੍ਰੀਤ ਸਿੰਘ ਦਾ। ਸੋ ਉਹ ਵੀ ਕਿਹਾ ਜਾ ਰਿਹਾ ਕਿ ਇੱਕ ਇਹ ਵੀ ਕਨੈਕਸ਼ਨ ਵੀ ਬਾਅਦ 'ਚ ਦਾ ਵਿਸ਼ਾ। ਪਰ ਜੇ ਇਕੱਲੀ ਇਸੇ ਤਾਕਤ ਦੇ ਹਿਸਾਬ ਨਾਲ ਸਮਝਣਾ ਹੋਵੇ ਪੁਲਿਸ ਚਾਹੇ ਸਰਪੰਚੀ ਦੇ ਹਿਸਾਬ ਨਾਲ, ਤਦ ਨਹੀਂ ਗੱਲ ਬਣਦੀ। ਗੱਲ ਇਹ ਬਣਦੀ ਹੈ ਕਿ ਇਹ ਪਹਿਲਾਂ ਹੋਰ ਪਾਰਟੀਆਂ ਦੇ ਨੇੜੇ ਰਹੇ ਤੇ ਹੁਣ ਅੱਜ ਕੱਲ ਸੱਤਾਧਾਰੀ ਪਾਰਟੀ ਦੇ ਨੇੜੇ ਮੰਨੇ ਜਾਂਦੇ ਨੇ ਜੀ। ਕਾਰਨ ਇਹ ਹੈ ਕਿ ਜਿਹੜੇ 2 ਨੰਬਰ ਦਾ ਧੰਦਾ ਕਰਦੇ ਨੇ, ਉਹਨਾਂ ਦੀ ਇਹ ਫਿਤਰਤ ਨੋਟ ਕਰਨ ਵਾਲੀ ਹੁੰਦੀ ਹੈ ਕਿ ਉਹ ਸਮੇਂ ਦੇ ਬਹਿਣ ਨਾਲ ਹਵਾ ਦੇ ਰੁੱਖ ਦੇ ਹਿਸਾਬ ਨਾਲ ਚੱਲਦੇ ਆ ਜੀ। ਜਿਹਦੀ ਹਵਾ ਵਗਦੀ ਹੈ ਉਹਦੇ ਨਾਲ ਆ ਜਾਂਦੇ ਨੇ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਅਕਸਰ ਅੱਜ ਕੱਲ ਸਟੇਜਾਂ ਤੋਂ ਇਹ ਗੱਲ ਜ਼ਿਕਰ ਕਰਦੇ ਨੇ ਕਿ ਬਈ ਉਹਨਾਂ ਦੀਆਂ ਤਾਂ ਗੱਡੀਆਂ 'ਚ ਚਿੱਟਾ ਢੋਇਆ ਜਾਂਦਾ ਸੀ, ਉਹਨਾਂ ਦੀਆਂ ਗੱਡੀਆਂ 'ਚ ਸਵਾਰ ਹੁੰਦੇ ਸੀ ਚਿੱਟੇ ਵਾਲੇ। ਮਤਲਬ ਆਪਾਂ ਬਖਸ਼ਣੇ ਨਹੀਂ ਗਏ ਨਾ, ਆਪਾਂ ਐ ਕਰਨੇ। ਤੇ ਅੱਜ ਜਿਹੜੇ ਫੜੇ ਜਾ ਰਹੇ ਨੇ ਉਹ ਤੁਹਾਡੀ ਪਾਰਟੀ ਨਾਲ ਤਾਲੁਕਾਤ ਰੱਖਦੇ ਨੇ, ਤੁਹਾਡੇ ਪਾਰਟੀ ਦੇ ਲੀਡਰਾਂ ਨਾਲ ਤਾਲੁਕਾਤ ਰੱਖਦੇ ਨੇ। ਉਹ ਤਸਵੀਰਾਂ, ਉਹ ਜਨਤਕ ਸਮਾਗਮਾਂ 'ਚ ਆਉਣਾ ਜਾਣਾ, ਉਹਨਾਂ ਨਾਲ ਫੋਟੋਆਂ, ਫਿਰ ਉਹਨਾਂ ਦੀਆਂ ਗੱਡੀਆਂ 'ਚ ਚੜ੍ਹਨਾ ਉਤਰਨਾ, ਫਿਰ ਇਹ ਸਾਰਾ ਕੀ ਹੈ ਜੀ? ਫਿਰ ਹੁਣ ਇਹਦਾ ਜਵਾਬ ਕੌਣ ਦੇਗਾ? ਸਵਾਲ ਇਹ। ਪਿਛਲੇ ਦਿਨਾਂ 'ਚ ਇੱਕ ਕੋਲੋਂ 5 ਕਿਲੋ ਫੜ ਹੋ ਗਈ, ਹੁਣ ਇਹਦੇ ਕੋਲੋਂ 4 ਕਿਲੋ ਤੋਂ ਉੱਪਰ ਫੜ ਹੋ ਗਈ। ਹੁਣ ਇਹਦਾ ਮਤਲਬ ਇਹ ਉਹ ਤਾਂ ਹੈ ਨਹੀਂ ਜਿਹੜੇ ਅੰਦਰ ਦਿੱਤੇ ਨੇ। ਅੰਦਰ ਤਾਂ ਕਹਿੰਦੇ ਅਸੀਂ ਸੈਂਕੜੇ ਦਿੱਤੇ ਆ ਜੀ ਤਸਕਰ। ਹੁਣ ਜਿਹੜੇ ਅੰਦਰ ਦਿੱਤੇ ਆ ਉਹਨਾਂ ਚੋਂ 90% ਉਹ ਹੈ ਜਿਨ੍ਹਾਂ ਕੋਲ ਪੁੜੀਆਂ ਮਿਲੀਆਂ ਨੇ। ਮਤਲਬ ਪੁੜੀ ਦਾ ਮਤਲਬ ਜਾਂ ਤਾਂ ਉਹ ਛੋਟਾ ਮੋਟਾ ਸਪਲਾਇਰ ਹੈ ਜਾਂ ਉਹ ਆਦੀ ਹੈ। ਹੁਣ ਜਿਹਦੇ ਕੋਲੋਂ ਮਿਲੇ ਕਿਲੋਆਂ 'ਚ ਰਹੀ ਹੈ, ਕੀ ਦਮ ਇੱਕ ਸਰਪੰਚ ਦਾ ਇੰਨਾ ਦਮ ਹੋ ਗਿਆ ਕਿ ਉਹ ਪੰਜਾਬ ਦਾ ਇੱਕ ਇਲਾਕੇ ਦਾ ਸਪਲਾਇਰ ਬਣ ਜਾਵੇ, ਕਿਲੋਆਂ 'ਚ ਮਾਲ ਚੱਕੀ ਫਿਰ ਜਿਹਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕਰੋੜਾਂ 'ਚ ਕੀਮਤ ਹੋਵੇ? ਦੇਖੋ, ਉਹ ਕੱਲਾ ਆਪਣੇ ਦਮ ਤੇ ਕਰ ਰਿਹਾ। ਫਿਰ ਜਾਂ ਉਸਨੂੰ ਸਿਸਟਮ ਦਾ, ਪ੍ਰਸ਼ਾਸਨ ਦਾ, ਤੰਤਰ ਦਾ, ਸੱਤਾ ਦਾ ਕਿਹਦਾ ਸਮਰਥਨ? ਪਹਿਲੀ ਜਵਾਬ ਦਿੱਤਾ ਹੈ। ਦੂਸਰਾ, ਤੁਸੀਂ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ। ਪਹਿਲਾਂ ਜਿਹੜੇ ਬੰਦੇ ਕੋਲੋਂ 5 ਕਿਲੋ ਫੜ ਹੁੰਦੀ ਆ, ਉਹ ਆਮ ਆਦਮੀ ਪਾਰਟੀ ਦਾ ਲੀਡਰ ਹੀ ਨਹੀਂ ਸੀ। ਜਿਹੜੀ ਨਸ਼ਾ ਵਿਰੋਧੀ ਮੁਹਿੰਮ ਆ ਉਹਦਾ ਮੁਖੀ ਸੀ ਉਸ ਖੇਤਰ ਦਾ। ਦੇਖੋ,
ਤੇ ਫਿਰ ਜੇ ਉਹੀ ਸਪਲਾਇਰ ਨੇ ਹੂੰ। ਫਿਰ ਤਾਂ ਰੋਕਣਾ ਕੰਮ ਔਖਾ ਹੈ ਜੀ। ਤੇ ਹੁਣ ਆਹ ਕੜੀ ਫਿਰ ਜੁੜਦੀ ਹੈ ਕਿ ਜਿਹੜੀ ਪੁਲਿਸ ਨੂੰ ਤੁਸੀਂ ਕਹਿੰਦੇ ਹੋ ਕਿ ਭਾਈ ਤੁਸੀਂ ਨਸ਼ੇ ਵਾਲੇ ਫੜਨੇ ਆ ਜੀ, ਉਹਨਾਂ ਦੇ ਘਰ 'ਚ ਉਹਨਾਂ ਦੇ ਮੁੰਡੇ ਧੰਦਾ ਕਰਦੇ ਨੇ, ਕੀ ਅਣਜਾਣ ਹੈ ਪੁਲਿਸ ਇੰਨੀ, ਉਹਨਾਂ ਦੀ ਇੰਨੀ ਜਾਣਕਾਰੀ ਕਮਜ਼ੋਰ ਹੈ, ਜਾਂ ਉਹਨਾਂ ਦੀਆਂ ਫੀਤੀਆਂ ਦੇ ਸਹਾਰੇ ਹੀ ਇਹ ਧੰਦਾ ਚੱਲਦਾ? ਤੇ ਦੂਸਰਾ ਸਿਸਟਮ ਸਰਕਾਰ। ਸੋ ਦੋ ਪਹਿਲੂ, ਉਹ ਇਹ ਗੋਲ ਹੈ ਜਨਾਬ। ਇਹ ਇਕੱਲੀ ਸਕਾਰਪੀਓ ਇੱਕ ਫੜ ਕੇ, ਦੋ ਫੜ ਕੇ ਜਾਂ ਕਿਲੋਆਂ 'ਚ ਫੜ ਕੇ ਨਹੀਂ ਮਸਲਾ ਹੱਲ ਹੋਣਾ। ਮਸਲਾ ਤਾਂ ਇਹ ਹੈ ਕਿ ਇਹ ਚੇਨ ਕਿਵੇਂ ਟੁੱਟਣੀ ਹੈ, ਤੇ ਉਸ ਚੇਨ ਨੂੰ ਤੋੜਨ ਦਾ ਸਭ ਤੋਂ ਵੱਡਾ ਸਵਾਲ ਜਿਹਦੇ ਤੇ ਆਉਂਦਾ, ਉਹਨੂੰ ਨਾ ਪੁੱਛਿਆ ਜਾਂਦਾ ਨਾ ਜਵਾਬ ਉੱਥੋਂ ਲਿਆ ਜਾਂਦਾ। ਪਹਿਲੂ ਇਹ ਆ ਕਿ ਹੈਰੋਇਨ ਕਿਸੇ ਦੇ ਨਾ ਤਾਂ ਬਗੀਚੇ ਚੁੱਗਦੀ ਆ, ਨਾ ਬਾਗ ਚੁੱਗਦੀ ਆ, ਨਾ ਖੇਤ ਚੁੱਗਦੀ ਆ। ਇਹ ਪੰਜਾਬ 'ਚ ਤਾਂ ਪੈਦਾ ਨਹੀਂ ਹੋ ਰਹੀ। ਸਹੀ। ਸਮੇਂ-ਸਮੇਂ ਦੀਆਂ ਸਰਕਾਰਾਂ, ਸਮੇਂ-ਸਮੇਂ ਦੇ ਲੀਡਰ, ਮੌਜੂਦਾ ਮੁੱਖ ਮੰਤਰੀ, ਪ੍ਰਸ਼ਾਸਨ, ਤੰਤਰ ਜੰਤਰ ਸਭ ਇਹ ਕਹਿੰਦੇ ਜੀ ਸਰਹੱਦ ਪਾਰ ਤੋਂ ਆਉਂਦੀ ਹੈ। ਕਿਹੜੀ ਸਰਹੱਦ? ਜਿਹੜੀ ਪੰਜਾਬ ਨਾਲ ਲੱਗਦੀ ਹੈ ਜਾਂ ਜਿਹੜੀ ਗੁਜਰਾਤ ਨਾਲ ਲੱਗਦੀ ਹੈ? ਸਵਾਲ ਤਾਂ ਇਹ। ਪੰਜਾਬ ਦੇ ਵਿੱਚੋਂ ਜਦੋਂ ਇਹ ਆਵਾਜ਼ ਉੱਠਦੀ ਹੈ ਕਿ ਬਾਰਡਰ ਖੋਲੋ ਜੀ, ਸਾਡੇ ਵਪਾਰ ਦੇ ਲਈ ਬਹੁਤ ਜ਼ਰੂਰੀ ਹੈ, ਪੰਜਾਬ ਨੂੰ ਆਰਥਿਕ ਪੈਰਾਂ ਸਿਰ ਕਰਨ ਦੇ ਲਈ ਬਹੁਤ ਜ਼ਰੂਰੀ ਆ, ਤਦ ਕਹਿੰਦੇ ਨਾ ਜੀ ਇਸ ਰਸਤੇ ਦਾ ਵਪਾਰ ਹੋ ਨਹੀਂ ਸਕਦਾ, ਉਧਰੋਂ ਹਥਿਆਰ ਆਉਂਦੇ ਜੀ, ਹੈਰੋਇਨ ਆਉਂਦੀ ਹੈ ਜੀ। ਵੀ ਜਦੋਂ ਵਪਾਰ ਬੰਦ ਆ ਫਿਰ ਹੈਰੋਇਨ ਹਥਿਆਰ ਕਿੱਥੋਂ ਆ ਰਹੇ ਨੇ? ਜੇ ਤੁਸੀਂ ਇਹ ਕਹਿੰਦੇ ਹੋ ਕਿ ਉਹਦੇ ਕਾਰਨ ਹਥਿਆਰ ਆਉਂਦੇ ਨੇ, ਤਾਂ ਫਿਰ ਉਹ ਤਾਂ ਤੁਸੀਂ ਬੰਦ ਕੀਤਾ ਹੋਇਆ ਪੰਜਾਬ ਵਾਲੇ ਪਾਸਿਓਂ। ਤਾਂ ਸਹੀ ਗੱਲ, 50 ਕਿਲੋਮੀਟਰ ਤੱਕ ਤੇ ਜਿੱਥੋਂ ਤੁਹਾਡਾ ਵਪਾਰ ਚੱਲਦਾ, ਮੁਦਰਾ ਪੋਰਟ, ਉੱਥੇ ਦੁਨੀਆ ਦੀ ਸਭ ਤੋਂ ਵੱਡੀ ਖੇਪ ਫੜ ਹੋਈ ਸੀ। ਸਹੀ ਗੱਲ, ਫੜ ਹੋਈ, ਇਹਦਾ ਮਤਲਬ ਕਿੰਨੀ ਲੰਘੀ ਹੋਣੀ ਤੇ ਜਾਂ ਕਿੰਨੀ ਲੰਘਦੀ ਹੋਣੀ। ਉੱਥੇ ਕਦੇ ਵਪਾਰ ਕਿਉਂ ਨਹੀਂ ਰੋਕਿਆ ਜੀ? ਇਹ ਤੋਂ ਬਾਅਦ ਉੱਥੇ ਕਾਰਵਾਈ ਕਿਉਂ ਨਹੀਂ? ਤੇ ਦੂਸਰਾ, ਜੇ ਪੰਜਾਬ ਵਾਲੀ ਹੱਦ ਪਾਰ ਤੋਂ ਆ ਰਿਹਾ ਕੁਛ, ਚਾਹੇ ਉਹ ਹਥਿਆਰ ਆਉਂਦਾ, ਚਾਹੇ ਹੈਰੋਇਨ ਆਉਂਦੀ ਹੈ, ਚਾਹੇ ਡਰੋਨ ਆਉਂਦੇ ਆ, ਤੇ ਸਰਹੱਦ ਦੀ ਜ਼ਿੰਮੇਵਾਰੀ ਕਿਹਨੇ ਲਈ ਹੋਈ ਹੈ ਜੀ? ਨਾ ਜ਼ਿੰਮੇਵਾਰੀ ਸਰਹੱਦ ਦੀ ਭਗਵੰਤ ਮਾਨ ਦੀ ਹੈ, ਨਾ ਪੰਜਾਬ ਪੁਲਿਸ ਦੀ ਹੈ। ਜ਼ਿੰਮੇਵਾਰੀ ਅਮਿਤ ਸ਼ਾਹ ਦੀ ਹੈ, ਗ੍ਰਹਿ ਮੰਤਰੀ ਦੀ ਹੈ, ਕੇਂਦਰ ਸਰਕਾਰ ਦੀ ਹੈ, ਰਾਸ਼ਟਰਪਤੀ ਦੀ ਹੈ। ਉਹ ਜਵਾਬ ਦੇਣ। ਸਰਹੱਦਾਂ ਜਿਨ੍ਹਾਂ ਦੇ ਕੰਟਰੋਲ ਨੇ, BSF ਤੇ ਤੁਸੀਂ ਕੰਟਰੋਲ ਦਿੱਤਾ ਹੈ, ਤੇ ਫਿਰ ਜਵਾਬਦੇਹੀ ਕਿਹਨਾਂ ਦੀ ਹੈ? ਕੇਂਦਰ ਦੀ। 50 ਕਿਲੋਮੀਟਰ ਤੱਕ ਦਾ ਅੱਧਾ ਤੋਂ ਵੱਧ ਪੰਜਾਬ ਦਾ ਦਾਇਰਾ ਤੁਹਾਡੇ ਕੰਟਰੋਲ 'ਚ, ਜਵਾਬਦੇਹੀ ਕਿਹਦੀ ਹੈ? ਉਸ ਪਹਿਲੂ ਤੇ ਨਹੀਂ ਆ ਰਿਹਾ। ਸੋ ਅਹਿਮ ਸਵਾਲ ਇਹੀ ਹੈ ਕਿ ਜੇ ਉਹਨਾਂ ਦੇ ਕੰਟਰੋਲ 'ਚ ਹੈ ਤਾਂ ਸਾਡੇ ਵਾਲੇ ਕਿਉਂ ਨਹੀਂ ਪੁੱਛਦੇ ਕਿ ਪੰਜਾਬ 'ਚ ਆ ਕਿੱਥੋਂ ਰਹੀ ਹੈ? ਤੇ ਜੇ ਇੰਨੇ ਸੂਬੇ ਪਾਰ ਕਰਕੇ ਗੁਜਰਾਤ ਤੋਂ ਇੱਧਰ ਹੋ ਕੇ ਪਹੁੰਚ ਰਹੀ ਹੈ, ਤੇ ਫਿਰ ਜ਼ਿੰਮੇਵਾਰ ਕੌਣ ਹੈ? ਸੋ ਜਨਾਬ, ਇਹ ਇਕੱਲੇ ਗੈਂਗਸਟਰਾਂ ਦਾ, ਡਰੱਗ ਸਪਲਾਇਰਾਂ ਦੀ ਚੇਨ ਨਹੀਂ, ਕਿਤੇ ਸਾਡੇ ਸਿਸਟਮ ਔਰ ਸਿਆਸਤ ਦੀ ਚੇਨ ਵੀ ਤਾਂ ਨਹੀਂ ਇਹਦੇ ਵਿੱਚ ਜੁੜੀ ਹੋਈ। ਇਹ ਤੋਂ ਮਨਫੀ ਕਰਕੇ ਤੁਸੀਂ ਇਹ ਧੰਦਾ ਨਹੀਂ ਚਲਾ ਸਕਦੇ। ਸੋ ਇਸ ਲਈ ਮੌਜੂਦਾ ਜਿਹੜਾ ਬੰਦਾ ਲਵਪ੍ਰੀਤ ਸਿੰਘ ਫੜ ਹੋਇਆ ਹੈ ਨਾ, ਇਹਦੇ ਨਾਲ 2 ਜਣੇ ਹੋਰ ਫੜ ਹੋਏ ਨੇ। ਲਵਪ੍ਰੀਤ ਦੀਆਂ ਆਮ ਆਦਮੀ ਪਾਰਟੀ ਦੀ ਸੱਤਾਧਾਰੀ ਧਿਰ ਦੇ ਬੜੇ ਲੀਡਰਾਂ ਨਾਲ ਤਸਵੀਰਾਂ ਨੇ ਜੀ। ਉਹ ਠੀਕ ਹੈ, ਅੱਜ ਦੇ ਦੌਰ 'ਚ ਤੁਸੀਂ ਕਹੋਗੇ ਤਸਵੀਰ ਖਿਚਾਉਣਾ ਕੋਈ ਔਖੀ ਗੱਲ ਨਹੀਂ ਜੀ, ਵਿਆਹ 'ਚ ਪ੍ਰੋਗਰਾਮ 'ਚ ਮਿਲੇ ਕੋਈ ਵੀ ਖੜ ਕੇ ਖਿਚਾ ਲੈਂਦਾ, ਤੁਹਾਡੇ ਸਾਡੇ ਨਾਲ ਵੀ ਕੋਈ ਖਿਚਾ ਜਾਵੇ ਕੱਲ ਨੂੰ। ਸਵਾਲ ਉਹ ਨਹੀਂਗਾ। ਸਵਾਲ ਇਹ ਹੈ ਕਿ ਤੁਹਾਡੀ ਨੇੜਤਾ, ਤੁਸੀਂ ਉਸ ਪਾਰਟੀ ਦੇ ਇੰਚਾਰਜਾਂ ਦੇ ਖਾਸਮ ਖਾਸ ਹੋ, ਤੁਸੀਂ ਉਸ ਦੇ MLA ਦੇ, ਆਪਣੇ ਇਲਾਕਿਆਂ ਦੇ ਲੀਡਰਾਂ ਦੇ ਖਾਸਮ ਖਾਸ ਹੋ, ਉਸ ਪਾਰਟੀ ਨੂੰ ਜੁਆਇਨ ਕੀਤਾ ਹੋਇਆ, ਉਸ ਪਾਰਟੀ ਨਾਲ ਤੁਹਾਡਾ ਤਾਲੁਕਾਤ ਹੈ, ਫਿਰ ਇਹਦਾ ਜਵਾਬ ਕੌਣ ਦਊਗਾ? ਤੋ ਇਹ ਪੰਜਾਬ ਦੀ ਜੋ ਸਥਿਤੀ ਹੈ, ਇਹ ਇੱਕ ਘਟਨਾ ਦੇ ਹਵਾਲੇ ਨਾਲ ਪੂਰਾ ਦ੍ਰਿਸ਼ ਉਗੜ ਕੇ ਸਾਹਮਣੇ ਆ ਜਾਂਦਾ, ਔਰ ਕਿੰਨੀ ਵਾਰ ਇਹ ਦ੍ਰਿਸ਼ ਉਗੜ ਕੇ ਸਾਹਮਣੇ ਆਇਆ। ਪਰ ਸਾਡਾ ਸਿਸਟਮ ਤੇ ਸਰਕਾਰਾਂ ਇੰਨੀਆਂ ਬੇਸ਼ਰਮ ਨੇ, ਉਹ ਆਪਣੀ ਜ਼ਿੰਮੇਵਾਰੀ ਲੈਂਦੀਆਂ, ਦੂਜਿਆਂ ਦੇ ਉੱਤੇ ਹੀ ਜ਼ਿੰਮੇਵਾਰੀ ਸਿੱਟਣੀ ਆਉਂਦੀ। ਚੁਟਕਲੇ ਸੁਣ ਲਓ ਇਹਨਾਂ ਤੋਂ, ਬਸ ਇਦਾਂ ਦੀਆਂ ਇੱਕ ਦੂਜੇ ਦੇ ਉੱਤੇ ਤੌਹਮਤਾਂ ਲਾ ਲਓ। ਇਹ ਇਹਨਾਂ ਤੋਂ ਜਿੰਨਾ ਮਰਜ਼ੀ ਕਰਾ ਲਓ, ਇਹ 24 ਘੰਟੇ ਇਹਨਾਂ ਚੀਜ਼ਾਂ ਦੇ ਉੱਤੇ ਬੋਲ ਸਕਦੇ, ਕਰ ਸਕਦੇ ਆ। ਪਰ ਜਦੋਂ ਲੋਕ ਮੁੱਦਿਆਂ ਦੀ ਗੱਲ ਆਉਂਦੀ ਆ, ਇਹਨਾਂ ਚੀਜ਼ਾਂ ਦੀ ਗੱਲ ਆਉਂਦੀ ਆ, ਫਿਰ ਕਹਿੰਦੇ ਵੀ ਸਾਨੂੰ ਸਵਾਲ ਨਾ ਕੋਈ ਪੁੱਛ ਲਵੇ, ਇਹ ਕਿੱਦਾਂ ਹੋ ਸਕਦਾ? ਬਿਲਕੁਲ ਸਹੀ ਗੱਲ ਆ ਵੀ ਇਹਨਾਂ ਦੇ ਆਸ਼ੀਰਵਾਦ ਤੋਂ ਬਗੈਰ ਜਾਂ ਕਹਿ ਲਓ ਵੀ ਇਹ ਅਣਜਾਣ ਤਾਂ ਨਹੀਂ ਹੋ ਸਕਦੇ। ਓਬਵੀਅਸਲੀ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਹੀ ਇਦਾਂ ਦੇ ਕੰਮ ਹੁੰਦੇ ਆ। ਤੁਸੀਂ ਦੀਪਕ ਜੀ ਗੱਲ ਕੀਤੀ ਸੀ ਵੀ ਪੰਜਾਬ ਪੁਲਿਸ ਖੌਰੇ ਅਣਜਾਣ ਆ, ਵੀ ਪਰਿਵਾਰ ਦੇ ਵਿੱਚ ਹੀ ਇਹ ਸਾਰਾ ਕੁਝ ਹੋਈ ਜਾਂਦਾ, ਪਰ ਜਦੋਂ ਕੋਈ ਕਾਰਵਾਈ ਕਰਨੀ ਹੁੰਦੀ ਫਿਰ ਤਾਂ 24 ਘੰਟੇ ਤੋਂ ਵੀ ਘੱਟ ਵਕਤ ਲਾਉਂਦੇ ਆ। ਹੁਣ ਅਗਲੀ ਗੱਲ ਜਿਹੜੇ ਕਰ ਲਈਏ,
ਚੰਡੀਗੜ੍ਹ ਦੇ ਵਿੱਚ ਕਤਲ ਦਾ ਬਦਲਾ ਪੰਜਾਬ ਪੁਲਿਸ ਨੇ ਕਹਿੰਦੇ 24 ਘੰਟਿਆਂ ਦੇ ਵਿੱਚ ਲੈ ਲਿਆ। ਉਹ ਰਣਜੀਤ ਸਿੰਘ ਵਾਲੇ ਮਸਲੇ 'ਚ ਵੀ ਆਪਾਂ ਦੇਖਿਆ ਵੀ ਕਿੱਦਾਂ ਦੀ ਕਾਰਵਾਈ ਰਹੀ ਆ। ਤੁਹਾਡੇ ਚੰਡੀਗੜ੍ਹ ਵਾਲੇ ਕਤਲ ਦੇ ਬਾਰੇ ਵੀ ਜਿਹੜਾ ਉਹ ਦੱਸਿਓ ਵੀ ਕੀ ਪੂਰਾ ਘਟਨਾਕ੍ਰਮ ਬਣਿਆ। ਰਾਜਕਰਨਵੀਰ ਜੀ, ਇਹ ਖਬਰ ਪੰਜਾਬ ਦੇ ਮੀਡੀਆ 'ਚ ਚਰਚਾ 'ਚ ਹੈ ਕਿ ਜੀ ਪੰਜਾਬ ਪੁਲਿਸ ਨੇ 24 ਘੰਟਿਆਂ 'ਚ ਚੰਡੀਗੜ੍ਹ 'ਚ ਹੋਏ 31 ਸਾਲਾ ਇੱਕ ਨੌਜਵਾਨ ਪ੍ਰਾਪਰਟੀ ਡੀਲਰ ਦੇ ਕਤਲ ਦੇ ਮਾਮਲੇ 24 ਘੰਟਿਆਂ 'ਚ ਬਦਲਾ ਲੈ ਲਿਆ। ਪੁਲਿਸ ਗੈਂਗ ਚਲਾਉਂਦੀ ਹੈ ਜਿਹੜੇ ਬਦਲੇ ਲੈਂਦੀ ਹੈ। ਸਹੀ ਗੱਲ। ਪੁਲਿਸ ਧੰਦਾ ਕਰਦੀ ਹੈ ਵੀ ਜਿਹੜਾ ਬਦਲਾ ਲੈਣਾ ਉਹਨਾਂ ਨੇ। ਪੁਲਿਸ ਕਾਨੂੰਨੀ ਕਾਰਵਾਈ ਕਰਦੀ ਹੁੰਦੀ ਹੈ, ਪੁਲਿਸ ਬਦਲੇ ਨਹੀਂ ਲੈਂਦੀ ਹੁੰਦੀ। ਤੇ ਜੇ ਪੁਲਿਸ ਬਦਲੇ ਲੈਂਦੀ ਹੈ ਫਿਰ ਤੁਸੀਂ ਗੈਂਗਵਾਰ ਚਲਾਉਂਦੇ ਹੋ। ਸਵਾਲ ਇਹ ਹੈ ਕਿ ਇਸ ਮਸਲੇ ਦੇ ਉੱਤੇ ਕਿੰਨੀ ਵਾਰ ਪੰਜਾਬ ਦੇ ਡੀਜੀਪੀ ਨੂੰ ਤਲਬ ਹੋ ਕੇ ਕਚਹਿਰੀਆਂ 'ਚ, ਅਦਾਲਤਾਂ 'ਚ, ਜੱਜਾਂ ਸਾਹਮਣੇ ਖੜ ਕੇ ਸਫਾਈ ਦੇਣੀ ਪਈ, ਜਦੋਂ ਇਹ ਬਾਰ-ਬਾਰ ਪੁੱਛਿਆ ਜਾਂਦਾ ਕਿ ਹਰ ਘਟਨਾ ਦਾ ਅੰਜਾਮ ਤੁਹਾਡੇ ਕੋਲ ਇੱਕੋ ਤਰੀਕਾ ਕਰਦਾ ਕਿਉਂ ਹੁੰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਪ੍ਰਾਪਰਟੀ ਡੀਲਰ ਦਾ ਗੋਲੀਆਂ ਮਾਰ ਕੇ ਕਤਲ ਹੁੰਦਾ ਹੈ, ਉਹ ਚੰਡੀਗੜ੍ਹ ਦੇ ਪੌਸ਼ ਇਲਾਕੇ ਦੇ 9 ਸੈਕਟਰ 'ਚ ਹੁੰਦਾ ਹੈ। ਤੇ ਜਾਂ ਤਾਂ ਫਿਰ ਦਮ ਭਰਨ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿਣ ਕਿ ਚੰਡੀਗੜ੍ਹ ਸਾਡਾ, ਇੱਥੋਂ ਬਾਹਰ ਕਰੋ ਸਾਰੀ ਕੇਂਦਰ ਵਾਲੀ ਪੁਲਿਸ ਆ ਜਿਹੜੀ ਯੂਟੀ ਕੈਡਰ ਬਣਾਇਆ, ਫਲਾਣਾ ਬਣਾਇਆ, ਸਾਰੀ ਪੰਜਾਬ ਪੁਲਿਸ ਸੰਭਾਲੂਗੀ। ਲਾਓ ਆਪਣੀ ਪੰਜਾਬ ਪੁਲਿਸ। ਚੰਡੀਗੜ੍ਹ ਦਾ ਕੰਟਰੋਲ ਹੈ ਅਮਿਤ ਸ਼ਾਹ ਕੋਲ, ਚੰਡੀਗੜ੍ਹ ਦੀ ਪੁਲਿਸ ਦਾ ਕੰਟਰੋਲ ਹੈ ਅਮਿਤ ਸ਼ਾਹ ਕੋਲ। ਤੇ ਘਟਨਾ ਚੰਡੀਗੜ੍ਹ 'ਚ ਤੇ ਐਂਟੀ ਟਾਸਕ ਫੋਰਸ ਜੀ ਸਾਡੇ ਵਾਲੀ ਕਹਿੰਦੀ ਜੀ ਕਾਰਵਾਈ ਕਰ ਰਹੀ ਹੈ 24 ਘੰਟਿਆਂ 'ਚ। ਠੀਕ ਹੈ, ਮੁੰਡੇ ਦਾ ਤਾਲੁਕਾਤ ਪੰਜਾਬ ਨਾਲ ਹੈ, ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਮਿਲ ਕੇ ਤੁਸੀਂ ਕਮਿਸ਼ਨ ਚਲਾਉਂਦੇ ਹੋ ਤਾਂ ਠੀਕ ਹੈ। ਪਰ 24 ਘੰਟਿਆਂ 'ਚ ਪੰਜਾਬ ਪੁਲਿਸ ਚੰਡੀਗੜ੍ਹ ਦੇ ਹੋਏ ਕਤਲ ਦੇ ਮਾਮਲੇ 'ਚ ਹਰਿਆਣਾ ਦੇ ਕੈਥਲ ਪਹੁੰਚ ਜਾਂਦੀ ਹੈ। ਤੇ ਕੈਥਲ ਤੋਂ ਜਾ ਕੇ ਕਹਿੰਦੇ ਜੀ 2 ਮੁੰਡੇ ਲੱਭ ਗਏ ਜੀ ਤੇ ਬਾਕੀ ਵੀ ਫੜ ਲਾਂਗੇ ਜੀ ਹੋਰ, ਹੈ ਨਾ। ਤੇ ਜੀ ਲਓ ਜੀ ਇਹਨਾਂ ਨੇ ਕਾਰਵਾਈ ਕੀਤੀ ਸੀ ਜੀ, ਆਪਾਂ 24 ਘੰਟਿਆਂ 'ਚ ਰਗੜਤੇ ਜੀ। ਉਹ ਜਦੋਂ ਅਸੀਂ ਫੜਨਗੇ ਜੀ ਉਹਨਾਂ ਨੇ ਗੋਲੀ ਚਲਾਤੀ, ਅਸੀਂ ਜਵਾਬੀ ਗੋਲੀਆਂ ਚਲਾਈਆਂ ਜੀ। ਸਾਡੀਆਂ ਗੋਲੀਆਂ ਨਿਸ਼ਾਨੇ ਤੇ ਲੱਗੀਆਂ, ਕਿਸੇ 3 ਗੋਲੀਆਂ ਵੱਜੀਆਂ, ਕਿਸੇ 4 ਵੱਜੀਆਂ, ਹੁਣ ਗ੍ਰਿਫਤਾਰ ਨੇ ਜੀ। ਇਹ ਹਰ ਵਾਰ ਐਨਕਾਊਂਟਰ ਵਾਲੀ ਸਥਿਤੀ ਕਿਉਂ ਪੈਦਾ ਹੋ ਰਹੀ ਹੈ? ਵਾਕਈ ਵੱਡਾ ਸਵਾਲ। ਇਹ ਵੱਡਾ ਸਵਾਲ। ਪਰ ਇਹਦੇ ਨਾਲੋਂ ਵੀ ਜਿਹੜਾ ਰਣਜੀਤ ਸਿੰਘ ਦਾ ਤੁਸੀਂ ਜ਼ਿਕਰ ਕਰਦੇ ਹੋ, ਰਣਜੀਤ ਸਿੰਘ ਕਤਲ ਮਾਮਲਾ ਹੈ। ਇੱਕ ਐਨਕਾਊਂਟਰ ਹੁੰਦਾ, ਇੱਕ ਫੇਕ ਐਨਕਾਊਂਟਰ ਹੁੰਦਾ, ਇੱਕ ਸਰਕਾਰੀ ਕਤਲ ਹੁੰਦਾ। ਤੁਸੀਂ ਜਿਸ ਤਰੀਕੇ ਦਾ ਵਿਵਹਾਰ ਕਰ ਰਹੇ ਹੋ, ਪੁਲਿਸ ਕਾਨੂੰਨ ਦੇ ਤਹਿਤ ਉਹ ਜੇ ਦੋਸ਼ੀ ਨੇ ਉਹਨਾਂ ਨੂੰ ਸਾਬਤ ਕਰਾਵੇ, ਅਦਾਲਤ 'ਚੋਂ ਸਜ਼ਾ ਦਿਵਾਵੇ। ਚਾਹੇ ਉਹ ਰਣਜੀਤ ਹੈ ਤੇ ਚਾਹੇ ਹੁਣ ਕੱਲ੍ਹ ਵਾਲੇ ਜਿਹੜੇ ਫੜੇ ਨੇ ਉਹ ਨੇ। ਜੇ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਇਹ 17 18 ਸਾਲ ਦੇ ਜਵਾਕ ਕਿਹਦੀ ਸ਼ਹਿ ਤੇ ਕੰਮ ਕਰਦੇ ਆ ਜੀ? ਕਾਹਦੇ ਲਈ ਕੰਮ ਕਰਦੇ ਆ ਜੀ? ਇਹਦੀ ਕੋਈ ਜਵਾਬਦੇਹੀ ਤੈਅ ਕਰਨੀ ਹੈ ਕਿ ਨਹੀਂ? ਇਹ ਸੋਚਣ ਦਾ ਵਿਸ਼ਾ ਹੈ ਰਾਜਕਰਨਵੀਰ ਜੀ ਕਿ ਜਦੋਂ ਨਕਸਲਵਾਦ ਸੀ ਜਾਂ ਉਸ ਤੋਂ ਬਾਅਦ ਜਦੋਂ ਖੜਕੂਵਾਦ ਸੀ ਤਾਂ ਉਸ ਸਮੇਂ 2 ਪਹਿਲੂ ਸੀ। ਇੱਕ ਪਹਿਲੂ ਸੀ ਵੀ ਕਿ ਮੁੰਡੇ ਭਟਕ ਗਏ ਜੀ, ਗਲਤ ਰਾਹ ਚਲੇ ਗਏ ਜੀ, ਇਸ ਲਈ ਇਹਨਾਂ ਨੇ ਹਥਿਆਰ ਚੱਕ ਲਏ। ਦੂਜਾ ਸੀ ਕਿ ਜੀ ਇਹਨਾਂ ਨਾਲ ਜਿਹੜੇ ਮੁੰਡੇ ਨਹੀਂ ਵੀ ਗਏ ਇਸ ਰਾਹ ਤੇ ਉਹਨਾਂ ਨਾਲ ਵੀ ਪੁਲਿਸ ਵਧੀਕੀ ਕਰਦੀ ਹੈ ਜੀ, ਝੂਠੇ ਐਨਕਾਊਂਟਰ ਕਰ ਰਹੀ ਹੈ ਜੀ, ਪੁਲਿਸ ਮੁਕਾਬਲੇ ਬਣਾ ਰਹੀ ਹੈ। ਪਰ ਉਹ ਸਭ ਦੇ ਦਰਮਿਆਨ, ਝੂਠੇ ਸੱਚਿਆਂ ਦੇ ਦਰਮਿਆਨ ਵੀ ਇੱਕ ਕੋਈ ਮਿਸ਼ਨ ਸੀ ਅਗਲਿਆਂ ਦਾ। ਠੀਕ ਹੈ, ਨਹੀਂ ਹੈ, ਕਿਸੇ ਨੂੰ ਪ੍ਰਵਾਨ ਹੈ, ਕਿਸੇ ਨੂੰ ਨਹੀਂ ਹੈ, ਕੋਈ ਉਸ ਵਿਚਾਰਧਾਰਾ ਨਾਲ ਸਹਿਮਤ ਹੈ, ਕੋਈ ਸਹਿਮਤ ਹੈ, ਪਰ ਕੋਈ ਟਾਸਕ, ਕੋਈ ਮਿਸ਼ਨ, ਕੋਈ ਏਜੰਡਾ ਸੀ, ਚਾਹੇ ਨਕਸਲਵਾਦ ਦਾ ਚਾਹੇ ਖੜਕੂਵਾਦ ਦਾ। ਅੱਜ ਦਾ ਏਜੰਡਾ ਕੀ ਹੈ ਜਿਹੜਾ ਯੂਥ ਹਥਿਆਰ ਚੱਕੀ ਫਿਰਦਾ? ਫਿਰ ਅੱਜ ਕਾਹਦੇ ਲਈ ਹੈ? ਨਾ ਕੋਈ ਮਿਸ਼ਨ ਹੈ, ਸਿਰਫ ਲੁੱਟਖੋ, ਪੈਸਾ, ਅਯਾਸ਼ੀ, ਤੁਰੰਤ ਅਮੀਰ ਹੋਣ ਦੀ ਇੱਛਾ ਜਾਂ ਨਸ਼ਾ। ਕੀ ਕਾਰਨ ਹੈ ਜੀ ਕਿ ਪੰਜਾਬ ਦੀ ਜਵਾਨੀ ਸਾਡੀ ਇਸ ਰਾਹ ਤੇ ਪੈ ਗਈ ਹੈ? ਤੇ ਪੁਲਿਸ ਤੇ ਸਰਕਾਰ, ਸਿਸਟਮ ਉਸ ਨੂੰ ਕਰਾਹੇ ਤੋਂ ਸਹੀ ਰਾਹ ਤੇ ਲਿਆਉਣ ਦੇ ਲਈ ਇਹੋ ਜਿਹੀਆਂ ਜਦੋਂ ਘਟਨਾਵਾਂ ਅੰਜਾਮ ਦਊਗੀ ਤਾਂ ਉਹਨਾਂ ਦੇ ਪਰਿਵਾਰਾਂ ਤੇ ਕੀ ਜਾਊਗੀ ਤੇ ਗਾਂਹ ਤੋਂ ਗਾਂਹ ਫਿਰ ਇਹ ਭੜਕਾਹਟ ਵਧੂਗੀ ਕਿ ਠੰਡੀ ਹੋਊਗੀ ਜੀ? ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰਦੇ ਤੇ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰਦੇ, ਤੁਸੀਂ ਤੱਥ ਸਾਹਮਣੇ ਰੱਖਦੇ, ਅਦਾਲਤ ਸਾਬਤ ਕਰ ਲੈਂਦੀ ਕਿ ਹਾਂ ਜੀ ਇਹ ਦੋਸ਼ੀ ਹਨ ਜਾਂ ਨਹੀਂ। ਜੇ ਦੋਸ਼ੀ ਹੁੰਦੇ ਤਾਂ ਸਜ਼ਾ ਮਿਲਦੀ, ਜੇ ਬੇਦੋਸ਼ੀ ਹੁੰਦੇ ਤਾਂ ਰਿਲੀਜ਼ ਹੋ ਜਾਂਦੇ। ਪਰ ਤੁਸੀਂ ਉਹ ਜੱਜ, ਤੁਸੀਂ ਉਹ ਜਲਾਦ, ਤੁਸੀਂ ਉਹ ਫੈਸਲਾ ਸੁਣਾਓਗੇ ਤੇ ਤੁਸੀਂ ਉਹਨਾਂ ਨੂੰ ਫਾਹੇ ਲਾਓਗੇ। ਇਹ ਪੁਲਿਸ ਤਾਂ ਨਹੀਂ, ਇਹ ਅਦਾਲਤ ਦੇ ਕਹੇ ਬੋਲ ਨੇ, ਮੈਂ ਨਹੀਂ ਕਹਿ ਰਿਹਾ ਜੀ। ਜੱਜ ਸਾਹਿਬਾਨ ਦੇ, ਇਹ ਪੰਜਾਬ ਪੁਲਿਸ ਦੇ ਲਈ ਕਹੇ ਬੋਲ ਨੇ ਕਿ ਤੁਸੀਂ ਜੱਜ ਬਣ ਗਏ।
ਉਹ ਫਿਰ ਉਹਨਾਂ ਨੇ ਇਹ ਵੀ ਪੁੱਛਿਆ ਕਿ ਬਾਰ-ਬਾਰ ਹਰ ਘਟਨਾ 'ਚ ਇੱਕੋ ਤਰੀਕਾ ਕਰ ਕਿਵੇਂ ਹੁੰਦਾ? ਸੋ ਇਹਦਾ ਜਵਾਬ ਕੋਈ ਨਹੀਂ ਹੈਗਾ। ਸਵਾਲ ਇਹ ਨਹੀਂ ਹੈਗਾ ਕਿ ਉਸ ਪਰਿਵਾਰ ਦਾ ਜਿਹੜਾ 31 ਸਾਲਾ ਨੌਜਵਾਨ ਗਿਆ, ਉਸਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਸਵਾਲ ਇਹ ਵੀ ਹੈ ਕਿ ਜਿਹੜਾ ਪੁਲਿਸ ਵਾਲੇ 2 ਮਾਰੇ ਗਏ ਸੀ ਉਸ ਚੌਂਕੀ 'ਚ, ਉਸ ਪਰਿਵਾਰਦਿਆਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ। ਜੇ ਰਣਜੀਤ ਤੇ ਉਹਦੇ ਸਾਥੀਆਂ ਨੇ ਕਤਲ ਕੀਤਾ ਤਾਂ ਤੁਸੀਂ ਸਬੂਤ ਕਿਉਂ ਨਹੀਂ ਜੁਟਾ ਪਾਏ? ਤੇ ਜੇ ਇਸ ਘਟਨਾ 'ਚ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਤਾਂ ਇਹਨਾਂ ਨੂੰ ਕਟਹਿਰੇ 'ਚ ਖੜਾ ਕਰਕੇ ਦੋਸ਼ੀ ਕਿਉਂ ਨਹੀਂ ਸਾਬਤ ਕਰ ਪਏ? ਸਵਾਲ ਇਹ ਹੈ। ਪੁਲਿਸ ਵੀ ਜੇ ਗੈਂਗਸਟਰਾਂ ਵਾਂਗ ਗੋਲੀਆਂ ਚਲਾ ਕੇ ਨਿਬੇੜਾ ਕਰੂਗੀ ਤੇ ਫਿਰ ਇਹਦਾ ਤਰੀਕਾ ਕਰ ਕੀ ਸਮਝੀ? ਪਰ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਹੋ ਸਕਦਾ ਮੈਡਲ ਦੇਣ ਲੱਗ ਜਾਣ, ਪੁਲਿਸ ਰਾਜ ਵੱਲ ਵਧ ਰਹੇ ਆ। ਪੰਜਾਬ ਦੇ ਵਿੱਚ ਮੁੜ ਕੇ ਉਹ ਜਿਹਾ ਤਣਾਅ ਪੈਦਾ ਕੀਤਾ ਜਾ ਰਿਹਾ। ਬਿਲਕੁਲ ਵੱਡਾ ਸਵਾਲ ਇਹ ਹੈ ਕਿ ਜੇ ਹਰ ਮਾਮਲੇ 'ਚ ਪੁਲਿਸ 24 ਘੰਟਿਆਂ 'ਚ ਇੰਜ ਬਦਲੇ ਲੈਣ ਲੱਗੀ, ਉਹਦੇ ਬਾਵਜੂਦ ਵੀ ਫਿਰ ਇਹ ਹਥਿਆਰਾਂ ਚੱਕਣ ਵਾਲਿਆਂ ਦੇ ਮਨ 'ਚ ਥੋੜਾ ਡਰ ਕਿਉਂ ਨਹੀਂ ਪੈਂਦਾ? ਉਹਦੇ ਬਾਵਜੂਦ ਘਟਨਾਵਾਂ ਕਿਉਂ ਹੋਈ ਜਾਂਦੀਆਂ ਨੇ? ਨਹੀਂ ਤਾਂ ਅਗਲਾ ਕਹੇ ਕਿ ਬਾਈ ਮੈਂ ਨਹੀਂ ਕਰਦਾ, ਕੱਲ ਤਾਂ ਗੋਲੀ ਵੱਜੂਗੀ ਮੇਰੇ। ਉਹਦੇ ਬਾਵਜੂਦ ਵੀ ਕੁਝ ਨਹੀਂ ਰੁਕ ਰਿਹਾ। ਡਰ ਨਹੀਂ। ਫਿਰ ਇਹ ਵੀ ਸਵਾਲ ਲਾਅ ਐਂਡ ਆਰਡਰ ਨੂੰ ਮਲਟੀਪਲ ਇਸ ਦੇ ਨਾਲ ਦੀਪਕ ਜੀ ਗੱਲਾਂ ਨੇ ਵੀ ਕੀ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨੇ ਵੀ ਸਾਨੂੰ ਪੇਪਰ ਵਰਕ ਨਾ ਕਰਨਾ ਪਵੇ, ਵੀ ਚੱਲ ਆ ਇੱਕ ਨਵਾਂ ਕੀ ਤਰੀਕਾ ਤਾਂ ਇਹਨਾਂ ਦਾ ਪੁਰਾਣਾ ਹੀ ਆ, ਵੀ ਉਹੀ ਚੀਜ਼ ਵੀ ਇਹੀ ਚੀਜ਼ ਕਰੀ ਚੱਲੀਏ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦਾ ਸਾਹਮਣੇ ਹੀ ਆ ਜਾਂਦਾ ਵੀ ਕੀ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ। ਤੇ ਨਾਲੇ ਇੱਕ ਹੋਰ ਚੀਜ਼, ਕਿਸੇ ਟਾਈਮ ਦੇ ਉੱਤੇ ਪੰਜਾਬ ਵਾਲੇ ਗੈਂਗਸਟਰਸ ਨੂੰ ਗਲੋਰੀਫਾਈ ਕਰਦੇ ਸੀ, ਹੁਣ ਲਾਅ ਐਂਡ ਐਨਫੋਰਸਮੈਂਟ ਦੀ ਗੈਂਗਸ ਨੂੰ ਵੀ ਗਲੋਰੀਫਾਈ ਕਰ ਰਹੇ ਆ। ਇਹ ਕਿਵੇਂ ਸਮਝਿਆ ਜਾਵੇ? ਲੋਕਾਂ ਦੇ ਮਨ ਦੇ ਵਿੱਚ ਬੜੀ ਫਿਕਰ ਵਾਲੀ ਸਥਿਤੀ ਆ ਕਿ ਸਾਡੇ ਆਈਕਨ ਹੁਣ ਕੌਣ ਬਣਦੇ ਜਾ ਰਹੇ ਨੇ। ਇਹਦੇ ਅਸੀਂ ਕਲਚਰ ਦੀ ਆੜ 'ਚ, ਸੱਭਿਆਚਾਰ ਦੀ ਆੜ 'ਚ, ਵਿਰਸੇ ਦੀ ਆੜ 'ਚ ਆਪਣੀ ਫਿਲਮ ਇੰਡਸਟਰੀ, ਗਾਇਕ ਇੰਡਸਟਰੀ ਸਾਡੀ ਕੀ ਪਰੋਸ ਰਹੀ ਹੈ, ਇਹਦੇ ਉੱਤੇ ਵੀ ਮੰਥਨ ਦੀ ਸਾਨੂੰ ਲੋੜ ਹੈ। ਕੋਈ ਦੌਰ ਸੀ ਕਿ ਫਿਲਮ ਦੇ ਵਿੱਚ ਸ਼ਰੀਫ ਬੰਦਾ ਹੀਰੋ ਹੁੰਦਾ ਸੀ ਤੇ ਮਾੜੀਆਂ ਬਿਰਤੀਆਂ ਵਾਲਾ ਬੰਦਾ ਵਿਲਨ ਹੁੰਦਾ ਸੀ। ਪੁੱਠਾ ਹੋ ਗਿਆ। ਅੱਜ ਫਿਲਮ 'ਚ ਹੀਰੋ ਹੀ ਮਾੜੀਆਂ ਬਿਰਤੀਆਂ ਵਾਲਾ ਬੰਦਾ, ਉਹੀ ਸਾਡਾ ਹੀਰੋ। ਸੋ ਜਿਹੋ ਜਿਹਾ ਕੁਝ ਪੇਸ਼ ਕਰੋਗੇ ਫਿਰ ਜੋ ਬੀਜੋਗੇ ਉਹੀ ਵੱਢੋਗੇ। ਇਹ ਸਾਨੂੰ ਸੋਚਣ ਦੀ ਲੋੜ ਹੈ। ਸਮਾਜ ਦੇ ਸਿਰਜਣਕਾਰਾਂ ਨੂੰ, ਸਿਆਸਤਦਾਨਾਂ ਨੂੰ, ਪੜ੍ਹੇ ਲਿਖੇ ਇਹਨਾਂ ਅਹੁਦਿਆਂ ਤੇ ਪਹੁੰਚੇ ਅਧਿਕਾਰੀਆਂ ਨੂੰ, ਸੋ ਕਿ ਅਸੀਂ ਕਿਹੋ ਜਿਹਾ ਸਮਾਜ ਪੈਦਾ ਕਰਕੇ ਜਾ ਰਹੇ ਹਾਂ, ਇਹ ਸੋਚਣ ਦੀ ਲੋੜ ਜੀ। ਦੀਪਕ ਜੀ, ਅਗਲੀ ਗੱਲਬਾਤ ਵੱਧਦੇ ਹਾਂ। ਜੋ ਮੱਧ ਖਾੜੀ ਦੇ ਵਿੱਚ ਚੱਲ ਰਿਹਾ ਆ, ਮਿਡਲ ਈਸਟ ਦੇ ਵਿੱਚ ਜੰਗ ਦਾ ਅਸਰ, ਕੱਚਾ ਤੇਲ ਹੋ ਗਿਆ ਹੁਣ ਦੁੱਗਣਾ। ਦੇਖੋ, ਆਪਾਂ ਤਾਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਸੀ ਕਿ ਇਹ ਜੰਗ ਇਜ਼ਰਾਈਲ, ਅਮਰੀਕਾ ਤੇ ਈਰਾਨ ਦੇ ਵਿਚਾਲੇ ਨਹੀਂ ਹੈ। ਉਹਨਾਂ ਦੇ ਵਿਚਾਲੇ ਤਾਂ ਹੋ ਸਕਦਾ ਹੈ ਹਥਿਆਰੀ ਜੰਗ ਹੋਵੇ, ਪਰ ਅੱਜ ਦੀ ਤਰੀਕ ਦੇ ਵਿੱਚ ਜੰਗ ਦਾ ਅਸਰ ਵਿਸ਼ਵ ਵਿਆਪੀ ਹੈ। ਜਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਚੇਨ ਜੁੜੀ ਹੈ, ਕਾਰੋਬਾਰ ਜੁੜਿਆ ਹੈ, ਇਹਨਾਂ ਆਦਾਨ ਪ੍ਰਦਾਨ ਜੁੜਿਆ ਹੈ, ਤੇ ਇਹਦਾ ਅਸਰ ਹਰ ਥਾਂ ਜਾਣਾ। ਫਿਰ ਇਹਦਾ ਅਸਰ ਉਹਨਾਂ ਮੁਲਕਾਂ ਤੱਕ ਵੀ ਅਪੜਿਆ ਜਿੱਥੇ ਅਮਰੀਕਾ ਦੇ ਏਅਰਬੇਸ ਸੀ, ਅਮਰੀਕਾ ਦੇ ਟਿਕਾਣੇ ਸੀ, ਜਾਂ ਜਿਹੜੇ ਮਾੜਾ ਮੋਟਾ ਅਮਰੀਕਾ ਵਾਲੇ ਪਾਸੇ ਨੂੰ ਡੱਕਾ ਸੁੱਟਦੇ ਸੀ। ਫਿਰ ਈਰਾਨ ਉਧਰ ਨੂੰ ਸਿੱਧਾ ਹੋ ਲਿਆ, ਕਹਿੰਦਾ ਚਲੋ ਵੀ ਆ ਜਾਓ। ਪਰ ਈਰਾਨ ਸ਼ੁਰੂ ਤੋਂ ਇਹ ਗੱਲ ਕਹਿੰਦਾ ਰਿਹਾ ਕਿ ਮੈਂ ਤਾਂ ਸਿਰਫ ਅਮਰੀਕਾ ਦੇ ਟਿਕਾਣਿਆਂ ਦੇ ਉੱਤੇ ਨਿਸ਼ਾਨਾ ਵਿੰਨ ਰਿਹਾ, ਮੈਂ ਸਿਵਲੀਅਨ ਤੇ ਨਹੀਂ ਵਿੰਨ ਰਿਹਾ, ਮੇਰਾ ਇੱਧਰ ਨਾਲ ਕੋਈ ਸੰਬੰਧ ਨਹੀਂਗਾ। ਪਰ ਇਹ ਕੁੱਲ ਮਿਲਾ ਕੇ ਅਸਰ ਫਿਰ ਜਦੋਂ ਉਹ ਰਸਤਾ ਰੁਕ ਗਿਆ, ਤੇਲ ਗੈਸ ਪ੍ਰਭਾਵਿਤ ਹੋਣ ਲੱਗ ਪਈ, ਤੇ ਉਹਦਾ ਨਤੀਜਾ ਫਿਰ ਕੱਚੇ ਤੇਲ ਦੀਆਂ ਕੀਮਤਾਂ ਤਾਂ ਵਧਣੀਆਂ ਹੀ ਸੀ। ਮੈਂ ਭਾਰਤ ਦੇ ਹਵਾਲਿਆਂ ਜੇ ਗੱਲ ਕਰਾਂ ਤਾਂ ਜੰਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਹ 20 ਦਿਨਾਂ ਦਾ ਵਰਤਾਰਾ ਜੋ ਹੈਗਾ, ਇਹਦੇ ਵਿੱਚ ਕੱਚੇ ਤੇਲ ਦੀ ਕੀਮਤ ਸਾਡੇ ਲਈ ਦੁੱਗਣੀ ਹੋ ਗਈ। ਜਿਹੜੀ 70-71 ਪ੍ਰਤੀ ਬੈਰਲ ਸੀ, ਉਹ 145-46 ਪ੍ਰਤੀ ਬੈਰਲ ਡਾਲਰ ਤੇ ਚਲੀ ਗਈ ਹੈ। ਇੱਥੋਂ ਅੰਦਾਜ਼ਾ ਲਾਓ ਕਿ ਅਸੀਂ ਖੜੇ ਕਿੱਥੇ। ਸੋ ਇਹ ਬਿਲਕੁਲ ਬੜੀ ਫਿਕਰਮੰਦੀ ਵਾਲੀ ਗੱਲ ਹੈ ਕਿ ਪੈਟਰੋਲ ਡੀਜ਼ਲ ਮਹਿੰਗਾ ਹੋਣ ਦਾ ਖਦਸ਼ਾ ਹੈ, ਗੈਸ ਮਿਲੇ ਨਹੀਂ ਰਹੀ, ਮਹਿੰਗੀ ਹੋਣੀ ਤਾਂ ਮਹਿੰਗੀ ਹੋਣੀ ਹੋ। ਸੋ ਇਹ ਸਾਰੀ ਸਥਿਤੀ ਵਿੱਚ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ ਭਾਰਤ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ 15 ਰੁਪਏ ਪ੍ਰਤੀ ਲੀਟਰ ਤੱਕ ਵੱਧ ਸਕਦੀ ਜੀ। ਜੇ ਜੰਗ ਥੋੜੀ ਜਿਹੀ ਵੀ ਹੋਰ ਅੱਗਾ ਖਿੱਚਦੀ ਹੈ ਤਾਂ ਇਹ ਅਸਰ, ਇਹ ਹੋ ਸਕਦਾ ਹੈ ਕਿ ਰਾਜਨੀਤਿਕ ਤੌਰ ਦੇ ਉੱਤੇ ਸਾਡੇ ਲੋਕ ਕਹਿਣ ਤੇਲ ਕੰਪਨੀਆਂ ਨੂੰ ਕਿ ਨਾ ਅਜੇ ਘਾਟਾ ਸਹਿ ਲਓ, ਮਾੜਾ ਮੋਟਾ ਅਸੀਂ 4-5 ਸੂਬਿਆਂ ਦੀਆਂ ਚੋਣਾਂ ਕਰਾ ਲਈਏ, ਵਿਧਾਨ ਸਭਾ ਜਿਹੜੀਆਂ ਆ ਗਈਆਂ ਪੱਛਮੀ ਬੰਗਾਲ ਸਮੇਤ, ਹੈ ਨਾ, ਸੋ ਉਹ ਤੋਂ ਬਾਅਦ ਫਿਰ ਆਪਾਂ ਦੇਖ ਲਾਂਗੇ। ਇਹ ਹੋ ਸਕਦਾ ਕਿ ਉਹ ਘਾਟਾ ਘੂਟਾ ਉਹਨਾਂ ਦਾ ਬਾਅਦ ਚੋਂ ਪੂਰਾ ਕਰਤਾ ਜਾਵੇ। ਪਰ ਇਹ ਜਿਵੇਂ ਸੋਨੇ ਦਾ ਰੇਟ ਰੋਜ਼ ਤੈਅ ਹੁੰਦਾ, ਉਹਦੇ ਹਿਸਾਬ ਨਾਲ ਜੇ ਚੱਲਣਾ ਹੋਵੇ ਸਹੀ ਮਾਇਨਿਆਂ 'ਚ, ਤਾਂ ਅੱਜ ਦੀ ਤਰੀਕ 'ਚ 10 ਤੋਂ 15 ਰੁਪਏ ਤੇਲ ਮਹਿੰਗਾ ਹੋਣ ਸਥਿਤੀ, ਕਿਉਂਕਿ ਸਾਡੇ ਤਾਂ ਕਈ ਵਾਰ ਸਸਤਾ ਹੋਣ ਦਾ ਤਾਂ ਨਹੀਂ ਕਰਦੇ। ਹੋ ਸਕਦਾ ਹੁਣ ਰਾਜਨੀਤਿਕ ਤੌਰ ਤੇ ਦੇਖਣ ਨੂੰ
ਮਹਿੰਗਾ ਵੀ ਨਾ ਥੋੜਾ ਰੋਕ ਲੈਣ, ਪਰ ਇਹ ਸਥਿਤੀ ਉਨੀ ਉਹ ਮੁਸ਼ਕਲ ਗੁੰਝਲਦਾਰ ਬਣਦੀ ਜਾ ਰਹੀ ਹੈ। ਮੈਂ ਦੇਖ ਰਿਹਾ ਸੀਗਾ ਕਿ 3-4 ਤਰੀਕੇ ਨੇ ਜਿਹੜੇ, ਜੇ ਆਪਾਂ ਤੇਲ ਨੂੰ ਭਾਰਤ ਵਾਲੇ ਹਵਾਲਿਆਂ ਦੇਖਣਾ ਹੋਵੇ। ਇੱਕ ਤਾਂ ਇੰਡੀਅਨ ਬਾਸਕਟ ਹੈ, ਉਹਦਾ 27 ਫਰਵਰੀ ਨੂੰ $71 ਪ੍ਰਤੀ ਬੈਰਲ ਸੀਗਾ, ਜਿਹੜਾ 19 ਮਾਰਚ ਤੱਕ ਆਉਂਦੇ ਆਉਂਦੇ $146 ਪ੍ਰਤੀ ਬੈਰਲ ਹੋ ਗਿਆ। ਇਹ 106% ਦੇ ਨਾਲ ਵਧਿਆ, ਹੈ ਨਾ। ਫਿਰ ਓਪੇਕ ਬਾਸਕਟ ਹੈ ਜਿਹੜੀ, ਉਹਦਾ 27 ਫਰਵਰੀ ਨੂੰ $70 ਸੀਗਾ ਪ੍ਰਤੀ ਬੈਰਲ, ਤੇ 19 ਮਾਰਚ ਤੱਕ ਆਉਂਦੇ 135 ਹੋ ਗਿਆ, 93% ਵਧਿਆ। ਫਿਰ ਬ੍ਰੇਟ ਕਰੂਡ ਹੈ ਜੀ, ਜਿਹੜਾ 73 ਰੁਪਏ ਸੀਗਾ 27 ਫਰਵਰੀ ਨੂੰ, ਤੇ 19 ਮਾਰਚ ਤੱਕ ਆਉਂਦੇ ਹੁੰਦੇ 113 ਹੋ ਗਿਆ, 55% ਵਧਿਆ। ਤੇ ਫਿਰ WTI ਕਰੂਡ $67 ਪ੍ਰਤੀ ਬੈਰਲ ਪੈ ਰਿਹਾ ਸੀ ਸਾਨੂੰ 27 ਫਰਵਰੀ ਤੱਕ, 19 ਮਾਰਚ ਤੱਕ ਆਉਂਦੇ ਹੁੰਦੇ $97 ਪ੍ਰਤੀ ਬੈਰਲ ਹੋ ਗਿਆ, 45% ਵਧਿਆ। ਤੇ ਇਸ ਤਰ੍ਹਾਂ ਇਹ ਮਤਲਬ ਕਿ 45 ਤੋਂ ਲੈ ਕੇ 106% ਤੱਕ ਇਹ 'ਚ ਇਜ਼ਾਫਾ ਹੈ, ਜਿਹਦਾ ਅੰਦਾਜ਼ਾ ਤੁਸੀਂ ਜੇ ਸਿੱਧਾ ਮੋਟੇ ਦੇਸੀ ਹਿਸਾਬ 'ਚ ਸਮਝਣਾ ਹੋਵੇ, ਭਾਰਤ ਆਪਣੀ ਜ਼ਰੂਰਤ ਹੈ ਜਿਹੜੀ ਉਹ 85% ਕੱਚਾ ਤੇਲ ਤੇ 50% ਤੋਂ ਜ਼ਿਆਦਾ ਗੈਸ ਆਯਾਤ ਕਰਦਾ ਹੈ। ਸਾਡੇ ਕੋਲ ਕੱਚਾ ਤੇਲ ਜਿਹੜਾ ਪੈਟਰੋਲ ਡੀਜ਼ਲ ਦੇ ਰੂਪ 'ਚ ਬਾਅਦ 'ਚੋਂ ਸਾਨੂੰ ਮਿਲਦਾ ਹੈ, ਉਹ 85% ਸਾਡਾ ਬਾਹਰੋਂ ਆਉਂਦਾ ਹੈ। 15% ਉਹ ਅਸੀਂ ਹੈ ਜਿਹੜਾ ਆਪਣਾ ਪੈਦਾ ਕਰ ਰਹੇ ਹਾਂ ਨਾ ਆਪਣਾ। ਹੁਣ ਇਹਦੇ ਵਿੱਚੋਂ 85% ਦੇ ਵਿੱਚੋਂ ਸਾਡਾ 20 ਤੋਂ 25% ਹੈ ਜਿਹੜਾ ਖਾੜੀ ਵਾਲੇ ਪਾਸੇ ਆਉਂਦਾ ਜੀ। ਇਸ ਲਈ ਸਿੱਧੇ ਰੂਪ ਦੇ ਵਿੱਚ ਉਧਰੋਂ ਰੋਕ ਲੱਗਣ ਦੇ ਕਾਰਨ ਇੰਨਾ ਪ੍ਰਭਾਵ ਪੈਟਰੋਲ ਡੀਜ਼ਲ ਤੇ ਨਹੀਂ ਪੈ ਰਿਹਾ, ਪਰ ਜਦੋਂ ਅੰਤਰਰਾਸ਼ਟਰੀ ਪੱਧਰ ਤੇ ਇਹ ਦਿੱਕਤ ਖੜੀ ਹੁੰਦੀ ਹੈ ਤਾਂ ਉਹਦਾ ਅਸਰ ਕੀਮਤਾਂ ਤੇ ਤਾਂ ਜਾਣਾ ਹੀ ਜਾਣਾ ਨਾ। ਫਿਰ ਜਦੋਂ ਡਿਮਾਂਡ ਵਧਣੀ ਆ, ਸਪਲਾਈ ਸਾਰਿਆਂ ਲਈ ਘਟਣੀ ਆ। ਜੇ ਸਾਡਾ ਉਧਰੋਂ 20% ਤਾਂ ਹੋਰਨਾਂ ਮੁਲਕਾਂ ਦਾ ਵੀ ਹੋਊਗਾ, ਤਾਂ ਉਹ ਮਿਲਾ ਕੇ ਕਿੰਨਾ ਓਵਰਆਲ ਅਸਰ ਪੈਂਦਾ, ਇਹ ਪਹਿਲੂ। ਦੂਸਰਾ ਜਿਹੜਾ ਗੈਸ ਹੈ, ਗੈਸ ਅਸੀਂ 50% ਜਿਹੜੀ ਬਾਹਰੋਂ ਆਯਾਤ ਕਰਦੇ ਹਾਂ, ਉਹ 50% ਤੋਂ ਸਾਡੀ 90% ਖਾੜੀ ਪਾਸੇ ਆਉਂਦੀ ਹੈ, ਤੇ ਉਹ ਲਗਭਗ ਸਾਡੀ ਅੱਧੇ ਤੋਂ ਜ਼ਿਆਦਾ ਪ੍ਰਭਾਵਿਤ ਹੈ ਇਹਦਾ ਮਤਲਬ, ਤੇ ਉਹਦਾ ਅਸਰ ਫਿਰ ਸਾਡੇ ਤੇ ਸਿੱਧੀ ਕਿੱਲਤ ਦੇ ਰੂਪ 'ਚ ਹੈਗਾ। ਸੋ ਇਸ ਲਈ ਇਹ ਬੜਾ ਹਲਚਲ ਹੈ, ਕਿਉਂਕਿ ਜਿਸ ਤਰ੍ਹਾਂ ਦੀ ਉੱਥੇ ਸਥਿਤੀ ਬਣੀ ਹੋਈ ਹੈ, ਹੋਰਮੁਜ਼ ਵਾਲਾ ਉਹ ਰਾਹ ਨਹੀਂ ਖੁੱਲ ਪਾ ਰਿਹਾ। ਬੇਸ਼ੱਕ ਸਾਡੇ 3-4 ਬੇੜੇ ਆਏ ਨੇ ਨਿਕਲ ਕੇ, ਹੈ ਨਾ, ਤੇ ਉਹਦੇ ਕਈ ਅਰਥ ਵੀ ਲਾਏ ਜਾ ਰਹੇ ਨੇ ਕਿ ਭਾਰਤ ਨੇ ਦਵਾਈਆਂ ਵੀ ਭੇਜੀਆਂ ਈਰਾਨ ਨੂੰ, ਜਾਂ ਉਹਨਾਂ ਦੇ ਜਿਹੜੇ ਪਹਿਲਾਂ ਝੰਡਾ ਬਦਲ ਕੇ ਆਏ ਬੇੜੇ ਸੀਗੇ ਉਹ ਛੱਡਣ ਦੀ ਗੱਲ ਹੋ ਰਹੀ ਹੈ। ਸੋ ਜਾਂ ਭਾਰਤੀ ਲੋਕਾਂ ਦੇ ਰੁੱਖ ਨੂੰ ਦੇਖਦਿਆਂ ਹੋਇਆਂ ਸਰਕਾਰ ਨੂੰ ਥੋੜਾ ਜਿਹਾ ਇਸ ਮਾਮਲੇ ਵੱਲ ਗੌਰ ਕਰਨਾ ਪਿਆ। ਸਰਕਾਰ ਦਾ ਨਜ਼ਰੀਆ ਚਾਹੇ ਹੋਰ ਹੋਵੇ, ਭਾਰਤੀਆਂ ਦਾ ਨਜ਼ਰੀਆ ਈਰਾਨ ਪ੍ਰਤੀ ਹੋਰ ਤਰ੍ਹਾਂ, ਇਹ ਸਾਰੇ ਪਹਿਲੂ ਨੂੰ ਬਚਿਆ ਜਾ ਰਿਹਾ ਹੋਵੇ, ਜੋ ਮਰਜ਼ੀ ਹੋਵੇ। ਸੋ ਪਰ ਭਾਰਤ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਤੇ ਗੈਸ ਦੀ ਕਿੱਲਤ ਇਹ ਵੱਡਾ ਮਸਲਾ ਬਣਦਾ ਜਾ ਰਿਹਾ। ਜਿੰਨੀ ਜੰਗ ਲੰਬੀ ਖਿੱਚੂਗੀ ਉਨੀ ਸਾਡੀ ਮੁਸ਼ਕਲ ਵਧੂਗੀ, ਉਨੀ ਮੁਸ਼ਕਲ। ਬਿਲਕੁਲ ਜੀ। ਇਸੇ ਜੰਗ ਨੂੰ ਲੈ ਕੇ ਅਗਲੀ ਗੱਲ ਦੀਪਕ ਜੀ ਆਪਾਂ ਕਰਦੇ ਹਾਂ ਵੀ ਈਰਾਨ ਝੁਕਣ ਨੂੰ ਤਿਆਰ ਨਹੀਂ ਤੇ ਅਮਰੀਕਾ ਪਿੱਛੇ ਹਟਣ ਨੂੰ। ਦੇਖੋ, ਆਰਥਿਕ ਤੌਰ ਤੇ ਈਰਾਨ ਦਾ ਕਾਫੀ ਨੁਕਸਾਨ ਹੋ ਚੁੱਕਿਆ, ਪਰ ਜੇ ਇਹੀ ਗੱਲ ਹੈ ਤਾਂ ਨੁਕਸਾਨ ਤਾਂ ਇਜ਼ਰਾਈਲ ਦਾ ਵੀ ਘੱਟ ਨਹੀਂ ਹੋਇਆ। ਤੇ ਜੇ ਇਸੇ ਪਹਿਲੂ ਨੂੰ ਦੇਖਣਾ ਹੋਵੇ ਤਾਂ ਕਹਿੰਦੇ ਜੀ ਅਮਰੀਕੀ ਕਾਂਗਰਸ ਤੋਂ ਮਨਜ਼ੂਰੀ ਲੈਣ ਨੂੰ ਫਿਰਦੇ ਨੇ ਕਿ ਹੋਰ ਬਜਟ ਚਾਹੀਦਾ ਜੀ, ਤਾਂ ਫੌਜ ਦਾ ਕੰਮ ਚੱਲੂਗਾ। 200 ਬਿਲੀਅਨ ਮੰਗਿਆ। ਹਾਂ, ਹੁਣ ਇਹਦਾ ਮਤਲਬ ਤੁਹਾਡਾ ਆਰਥਿਕ ਤੇ ਉੱਤੇ ਅਸਰ ਤਾਂ ਵੱਡਾ ਪੈ ਰਿਹਾ ਨਾ। ਇਹੀ ਕਾਰਨ ਹੈ ਨਾ ਕਿ ਅਮਰੀਕੀ ਲੋਕ 70% ਲੋਕ ਕਹਿੰਦੇ ਨੇ ਕਿ ਬਸ ਜੰਗ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਉਹ ਸਮਝਦੇ ਨੇ ਕਿ ਤੁਹਾਡਾ ਇੱਕ ਹੀ ਗੋਲਾ ਸਿੱਟਿਆ ਹੋਇਆ ਸਾਡੀ ਆਉਣ ਵਾਲੀ ਪੀੜ੍ਹੀ ਲਈ ਕਿੰਨਾ ਨੁਕਸਾਨਦੇਹ ਹੈ। ਗੋਲਾ ਉੱਥੇ ਸਿੱਟ ਦਿਓ, ਉਹਦਾ ਅਸਰ ਇੱਥੇ ਵੀ ਹੈ। ਸੋ ਇਸ ਸਾਰੀ ਸਥਿਤੀ ਦੇ ਵਿੱਚ ਕੀ ਸਿਰਫ ਈਗੋ ਆੜੇ ਆ ਰਹੀ ਹੈ, ਹਉਮੈ ਆੜੇ ਆ ਰਹੀ ਹੈ, ਹੰਕਾਰ ਆੜੇ ਆ ਰਿਹਾ, ਇਹ ਹੈ, ਜਾਂ ਫਿਰ ਇਹ ਹੈ ਕਿ ਹੁਣ ਸੱਪ ਦੇ ਮੂੰਹ 'ਚ ਕੋੜ ਕਰ ਲਈ, ਖਾਂਦਾ ਤਾਂ ਮਰਦਾ, ਛੱਡਦਾ ਤਾਂ ਮਰਦਾ, ਉਹ ਸਥਿਤੀ ਬਣ ਗਈ ਹੈ। ਤੇ ਈਰਾਨ ਦਾ ਬਿਲਕੁਲ ਆਰਥਿਕ ਨੁਕਸਾਨ ਵੀ ਹੋਇਆ ਤੇ ਉਹਦਾ ਜਾਨੀ ਮਾਲੀ ਨੁਕਸਾਨ ਵੀ ਬਹੁਤ ਹੋਇਆ। ਉਹਦੇ ਲੀਡਰਾਂ ਦਾ ਵੀ ਜਾਣਾ ਤੇ ਆਮ ਜਨਤਾ ਦਾ ਵੀ ਜਾਣਾ, ਉਹ ਵੀ ਬਹੁਤ ਪਹਿਲੂ ਹੈ। ਪਰ ਹੁਣ ਤੱਕ ਜਿਹੜਾ ਉਹ ਇਹ ਕਹਿੰਦਾ ਸੀਗਾ ਕਿ ਮੈਂ ਤਾਂ ਅਮਰੀਕਾ ਦੇ ਜਿਹੜੇ ਟਿਕਾਣੇ ਨੇ ਹੋਰਨਾਂ ਮੁਲਕਾਂ 'ਚ ਉਹਨਾਂ ਦੇ ਹਮਲੇ ਕਰਦਾ, ਹੁਣ ਉਹਨਾਂ ਨੇ ਵੀ ਹੋਰਨਾਂ ਦੇ ਤੇਲ ਟਿਕਾਣਿਆਂ ਤੇ ਹਮਲੇ ਸ਼ੁਰੂ ਕੀਤੇ ਨੇ, ਕਿਉਂਕਿ ਅਮਰੀਕਾ ਨੇ ਵੀ ਹੁਣ ਲਗਾਤਾਰ ਜਾਂ ਇਜ਼ਰਾਈਲ ਨੇ ਲਗਾਤਾਰ ਈਰਾਨ ਦੇ ਤੇਲ ਗੈਸ ਦੇ ਭੰਡਾਰਾਂ ਦੇ ਉੱਤੇ ਅਟੈਕ ਸ਼ੁਰੂ ਕੀਤੇ। ਸੋ ਉਹਨੇ ਬਦਲੇ ਹੁਣ ਜਦੋਂ ਦੂਸਰੇ ਪਾਸੇ ਜਾ ਕੇ ਹੋਰਨਾਂ ਮੁਲਕਾਂ ਦੇ ਤੇਲ ਟਿਕਾਣਿਆਂ ਤੇ ਅਸਰ ਪਾਉਣਗੇ ਤਾਂ ਫਿਰ ਇਹਦਾ ਅਸਰ ਫਿਰ ਸਮੁੱਚੀ ਦੁਨੀਆ ਤੇ ਪੈਣਾ ਜੀ। ਤੇ ਇਸ ਲਈ ਈਰਾਨ ਦਾ ਜੋ ਤਸੀਰ ਹੈ ਉਹਦੇ ਹਿਸਾਬ ਨਾਲ ਉਹ ਤਾਂ ਕਹਿੰਦੇ ਆਖਰੀ ਗੋਲੀ ਤੱਕ ਲੜਾਂਗੇ। ਉਹ ਕਹਿੰਦੇ ਜੰਗ ਅਸੀਂ ਸ਼ੁਰੂ ਨਹੀਂ ਕੀਤੀ, ਪਰ ਹੁਣ ਬੰਦ ਵੀ ਅਸੀਂ ਨਹੀਂ ਕਰਦੇ। ਤੁਸੀਂ ਸ਼ੁਰੂ ਕੀਤੀ, ਤੁਸੀਂ ਬੰਦ ਕਰ ਲਓ। ਹੁਣ
ਕਹਿੰਦੇ ਕਿ ਟਰੰਪ ਹੋਰੀ ਸੋਚਦੇ ਆ ਕਿ ਇੱਕ ਵਾਰ ਈਰਾਨ ਕਹਿ ਦੇਵੇ ਕਿ ਮੈਂ ਸਮਝੌਤੇ ਲਈ ਤਿਆਰ ਹਾਂ ਜੀ, ਫਿਰ ਅਸੀਂ ਰੁਕ ਜਾਵਾਂਗੇ। ਜਾਂ ਉਹਨੂੰ ਕਹਿੰਦੇ ਕੋਈ ਸਲਾਹ ਦੇਣ ਵਾਲਾ ਹੋਵੇ ਕਿ ਭਾਈ ਦੇਖ ਲੈ, ਤੂੰ ਇਹੀ ਕਹਿ ਲੈ ਮੈਂ ਖਾਮੇ ਨਹੀਂ ਮਾਰ ਲਿਆ, ਮੈਂ ਇਹਨਾਂ ਦੇ ਟਿਕਾਣੇ ਤਹਿਸ ਨਹਿਸ ਕਰ ਲਏ, ਲਓ ਜੀ ਆਪਾਂ ਜਿੱਤ ਗਏ। ਸੋ ਉਹ ਕਹਿੰਦਾ ਪਰ ਅੱਜ ਦੇ ਦਿਨ 'ਚ ਲੁਕਿਆ ਕੁਛ ਨੀ ਗਾ, ਮੇਰੇ ਕਹਿਣ ਨਾਲ ਕਿਹਨੇ ਮੰਨਣਾ। ਸੋ ਇਸ ਲਈ ਇਹ ਇੱਕ ਪਾਸੇ ਅੜੀ ਹੈ ਕਿ ਅਸੀਂ ਝੁਕਣਾ ਨੀ ਗਾ, ਦੂਏ ਪਾਸੇ ਮਤਲਬ ਇੱਧਰ ਸਵੈਮਾਨ ਦਾ ਮਸਲਾ, ਉੱਧਰ ਹਉਮੈ ਦਾ ਮਸਲਾ, ਇਹਦੇ ਵਿਚਾਲੇ ਪੇਚ ਫਸਿਆ। ਸੋ ਇਸ ਲਈ ਇਹ ਲੜਾਈ ਜਿੰਨੀ ਲੰਬੀ ਖਿੱਚ ਰਹੀ ਹੈ ਉਨੀ ਸਾਰਿਆਂ ਲਈ ਮੁਸ਼ਕਿਲ ਹੈ। ਕੋਈ ਅਜਿਹਾ ਨਹੀਂ ਹੈ ਜਿਹੜਾ ਮਤਲਬ ਸਮਝਾ ਪਾਵੇ ਤੇ ਉਹ ਸਮਝਣ ਵਾਲੀ ਸਥਿਤੀ 'ਚ ਹੋਵੇ ਤਾਂ ਹੀ ਗੱਲ ਕਿਤੇ ਜਾ ਕੇ ਰੁਕੇ। ਆਉਣੀ ਗੱਲ ਮੇਜ਼ ਤੇ ਹੀ ਪੈਣੀ ਹੈ ਜੀ, ਅੱਜ ਨਹੀਂ ਤਾਂ ਕੱਲ੍ਹ। ਜੀ ਜੀ ਜੀ, ਬਿਲਕੁਲ ਸਾਰੇ ਮਸਲਿਆਂ ਦਾ ਹੱਲ ਮੇਜ਼ਾਂ ਤੇ ਹੀ ਹੁੰਦਾ ਹੈ, ਸ਼ੁਰੂਆਤ ਜਿੱਥੋਂ ਮਰਜ਼ੀ ਹੋਈ ਹੋਵੇ। ਜਾਂਦੇ ਜਾਂਦੇ ਦੀਪਕ ਜੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਮੌਸਮ ਵਿਗੜਿਆ, ਮੀਂਹ ਅਤੇ ਹਵਾਵਾਂ ਨੇ ਫਿਕਰ ਵਧਾਇਆ। ਹਾਂ ਬਿਲਕੁਲ ਜੀ, ਪਿਛਲੇ 2-3 ਦਿਨ ਤੋਂ ਮੌਸਮ 'ਚ ਕਾਫੀ ਤਬਦੀਲੀ ਹੈ ਤੇ ਅਗਲੇ ਵੀ 2 ਦਿਨ ਹੋਰ ਅੰਦਾਜ਼ਾ ਲਾਇਆ ਜਾ ਰਿਹਾ ਕਿ ਇਹ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਪਿਛਲੇ 2 ਦਿਨਾਂ ਤੋਂ ਰਾਤ ਨੂੰ ਮੀਂਹ, ਦਿਨ 'ਚ ਕੱਲ ਦਾ ਲੰਘਿਆ, ਕੱਲ ਦੀ ਰਾਤ ਤੇ ਲੰਘਿਆ ਦਿਨ, ਪੂਰਾ ਦਿਨ ਹੀ ਲਗਭਗ ਸਾਰੇ ਪੰਜਾਬ 'ਚ ਦੁਆਬੇ ਵਾਲੇ ਖੇਤਰ 'ਚ, ਮੈਂ ਵੀ ਕੱਲ ਚੰਡੀਗੜ੍ਹ ਤੋਂ ਜਲੰਧਰ ਤੱਕ ਆਉਂਦਾ ਵੇ ਸੀਗਾ ਤੇ ਆਉਂਦੇ ਜਾਂਦੇ ਮੀਂਹ ਹੀ ਪੂਰਾ ਮਿਲਿਆ। ਸੋ ਉਹਦਾ ਅਸਰ ਇਸ ਕਦਰ ਹੈ ਕਿ ਜੇ ਤਾਂ ਮੌਸਮ 'ਚ ਸਿਰਫ ਤਾਪਮਾਨ ਘਟਦਾ ਹੈ, ਨਮੀ ਆਉਂਦੀ ਹੈ, ਕਿਉਂਕਿ ਪਹਾੜਾਂ ਦੇ ਉੱਪਰ ਬਰਫ਼ ਪੈਣ ਦੀਆਂ ਸੂਚਨਾਵਾਂ ਆ ਰਹੀਆਂ, ਠੰਡੀਆਂ ਹਵਾਵਾਂ ਦੀ ਸੂਚਨਾ, ਤਾਂ ਉਹ ਤਾਂ ਕਣਕ ਲਈ ਲਾਹੇਵੰਦ ਹੈ। ਥੋੜ੍ਹੀ ਬਹੁਤ ਕਣਮਣ ਕਾਣੀ ਵੀ ਹੋ ਜਾਂਦੀ ਤਾਂ ਇਹ ਹਫ਼ਤਾ ਚੱਲ ਸਕਦਾ, ਪਰ ਗਾਂਹ ਵਾਲੇ ਦਿਨਾਂ 'ਚ ਜਿਉਂ ਗਾਂਹ ਨੂੰ ਵੱਧ ਰਿਹਾ ਤਾਂ ਕਣਕ ਪੱਕਣ ਦੀ ਮਾਮਲਾ ਫਿਰ ਉਹਦੇ ਲਈ ਖਤਰਨਾਕ ਵੀ ਹੁੰਦਾ ਮੀਂਹ। ਪਰ ਜਿਹੜਾ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਜਾਂ ਲੰਘੇ ਦਿਨਾਂ 'ਚ ਕੁਝ ਗੜੇਮਾਰੀ ਹੋਈ ਤੇ ਹੁਣ ਫਿਰ ਅਗਲੇ 2 ਦਿਨ ਮੌਸਮ ਜ਼ਿਆਦਾ ਖਤਰਨਾਕ ਦੱਸਿਆ ਜਾ ਰਿਹਾ, ਹਨੇਰੀ ਝੱਖੜ ਦੇ ਵੀ ਸੰਭਾਵਨਾ ਹੈਗੀ ਹੈ। ਉਹ ਫਿਰ ਜਦੋਂ ਕਣਕ ਵਿਛ ਜਾਂਦੀ ਹੈ ਜੀ, ਡਿੱਗ ਜਾਂਦੀ ਹੈ ਜੀ, ਫਿਰ ਉਹ ਬਹੁਤ ਨੁਕਸਾਨ ਹੁੰਦਾ, ਉਹਦਾ ਝਾੜ ਬਹੁਤ ਘਟ ਜਾਂਦਾ। ਪਹਿਲਾਂ ਹੀ ਅਚਾਨਕ ਫਰਵਰੀ ਮਹੀਨੇ ਜਿਹੜੀ ਮੌਸਮ ਦੀ ਤਬਦੀਲੀ ਸੀ, ਉਸੇ ਨੇ ਹੀ ਝਾੜ ਦਾ ਖਤਰਾ ਤਾਂ ਪੈਦਾ ਕਰ ਦਿੱਤਾ ਕਿ ਦਾਣਾ ਪੂਰੀ ਤਰ੍ਹਾਂ ਬਣੇ ਨਹੀਂ ਸਕਿਆ, ਉਹ ਮੌਜੂ ਰਹਿ ਗਿਆ, ਸੁੰਗੜ ਗਿਆ ਦਾਣਾ। ਤੇ ਹੁਣ ਜੇ ਬੱਲੀਆਂ ਥੱਲੇ ਲੱਗ ਜਾਣ, ਪਾਣੀ ਨਾਲ ਲੱਗ ਜਾਣ, ਝੁਕ ਜਾਣ, ਤੇ ਫਿਰ ਉਹ ਕਣਕ ਖੜੀ ਕਰਨੀ ਬਹੁਤ ਔਖੀ ਹੁੰਦੀ ਹੈ, ਤੇ ਉਹ ਬਹੁਤ ਵੱਡਾ ਨੁਕਸਾਨ ਹੈ ਸਾਡਾ। ਸੋ ਇਸ ਲਈ ਇਹ ਰੱਬ ਆਸਰੇ ਜੀ, ਹੁਣ ਮੌਸਮ ਨਾਲ ਕਾਹਦਾ ਆਡਾ, ਪਰ ਸੋਚਣਾ ਪੈਣਾ ਕਿ ਕੁਦਰਤੀ ਤੌਰ ਤੇ ਜਿਹੜੇ ਵਿਗਾੜ ਨੇ ਉਹਨਾਂ ਦੇ ਵਿੱਚ ਬੰਦੇ ਦਾ ਕਿੰਨਾ ਯੋਗਦਾਨ ਹੈ, ਇਹਦੇ ਉੱਤੇ ਵੀ ਨਜ਼ਰਸਾਨੀ ਦੀ ਲੋੜ। ਜੀ, ਕਿੱਥੇ ਮੰਨਦੇ ਆ ਜੀ ਬੰਦੇ, ਆਪਾਂ ਸਾਰਿਆਂ ਦਾ ਹੀ ਕਿਤੇ ਨਾ ਕਿਤੇ ਆ ਵੀ ਮੈਨੂੰ ਕਿੱਦਾਂ ਫਾਇਦਾ ਹੋਵੇ, ਬਾਕੀ ਸਾਰੇ ਜਾਣੇ ਲਾਭੇ ਹੋ ਜਾਣ, ਉਹ ਕਿਤੇ ਨਾ ਕਿਤੇ ਮਨ ਨੂੰ ਬਦਲਣਾ ਪੈਣਾ। ਬਹੁਤ ਧੰਨਵਾਦ ਦੀਪਕ ਜੀ, ਬੜੀ ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ੍ਰੀ ਅਕਾਲ ਜੀ।